ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 511809040415, 51180904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612880805501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਸਾਡੇ ਨਾਲ ਜਿਹੜੇ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟਸ ਦੀ ਇੰਸ਼ੋਰੈਂਸ ਇਹ ਕਰਦੇ ਨੇ। ਇਹਨਾਂ ਦਾ ਫੋਨ ਨੰਬਰ 4082722500, 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ, ਸ਼ੇਰਗਿੱਲ, ਜਾਫੀ ਸਿੰਘ, ਸੁਖਾ ਸਿੰਘ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ, ਬੇਕਰਸਫੀਲਡ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 4087227698, 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚੋਂ ਜੈਲਲਿਤਾ ਬਰੀ ਹੋਈ। ਬਿਲਕੁਲ ਜੀ, ਹੇਠਲੀ ਅਦਾਲਤ ਨੇ ਜਿਹੜੀ ਸਜ਼ਾ ਉਹਨੂੰ ਦਿੱਤੀ ਸੀ 4 ਸਾਲ ਤੇ 10 ਕਰੋੜ ਰੁਪਏ ਦਾ ਜੁਰਮਾਨਾ। ਜਿਹੜੀ ਹਾਈ ਕੋਰਟ ਹੈ ਕਰਨਾਟਕ ਦੀ, ਉਹਨੇ ਇਹ ਜਿਹੜਾ ਜੀ ਬਰੀ ਕਰਤਾ ਉਹਨੂੰ, ਔਰ 19 ਸਾਲ ਪੁਰਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਮਾਮਲੇ ਦੇ ਵਿੱਚ ਕੁਝ ਸੈਕਿੰਡ ਜਿਹੜੇ ਸੀਗੇ ਉਹਨੇ ਲਾਏ ਆਪਣਾ ਫੈਸਲਾ ਇਹ ਸੁਣਾਉਣ ਤੋਂ ਬਾਅਦ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਦੁਬਾਰਾ ਫਿਰ ਮੁੱਖ ਮੰਤਰੀ ਬਣਨ ਦੇ ਵਾਸਤੇ ਰਾਹ ਜਿਹੜਾ ਜੀ ਉਹ ਪੱਧਰ ਹੋ ਗਿਆ। ਜਸਟਿਸ CR ਕੁਮਾਰ ਸਵਾਮੀ ਤੇ ਅਦਾਲਤ ਨੇ ਜਿਹੜੇ ਸੀਗੇ ਜੀ ਇਹ ਜਿਹੜੇ ਫੈਸਲਾ ਜਿਹੜਾ ਉਹ ਸੁਣਾਇਆ। ਔਰ ਇਸ ਫੈਸਲੇ ਤੋਂ ਬਾਅਦ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਨੇ, ਜਿਹੜੀਆਂ ਜਦੋਂ ਜੈਲਲਿਤਾ ਨੂੰ ਸਜ਼ਾ ਹੋਈ ਸੀ ਤਾਂ ਉਦੋਂ ਬਾਗੀਆਂ ਪਾਉਂਦੇ ਸੀ ਤੇ ਉਹਨਾਂ ਸਾਰਿਆਂ ਨੇ ਹੁਣ ਵਧਾਈ ਜਿਹੜੀ ਆ ਉਹ ਦਿੱਤੀ ਆ ਜੈਲਲਿਤਾ ਨੂੰ। ਤੇ ਇਹ ਤਾਂ ਹੋਣਾ ਹੀ ਸੀਗਾ। ਤੇ ਜੈਲਲਿਤਾ ਨੇ ਇਹ ਗੱਲ ਕਹੀ ਹੈ ਜੀ ਕਿ ਮੇਰੇ ਉੱਤੇ ਲੱਗਿਆ ਜਿਹੜਾ ਕਲੰਕ ਆ ਉਹ ਧੋਤਾ ਗਿਆ ਤੇ ਸਿਆਸੀ ਦੁਸ਼ਮਣਾਂ ਦੇ ਵੱਲੋਂ ਲਾਏ ਹੋਏ ਦੋਸ਼ ਜਿਹੜੇ ਨੇ ਉਹ ਝੂਠੇ ਸਾਬਤ ਹੋਏ ਨੇ। ਤੇ ਅੰਮਾਂ ਨੂੰ ਚਾਹੁਣ ਵਾਲੇ ਜਿਹੜੇ ਨੇ ਜੀ ਉਹਨਾਂ ਨੇ ਪਟਾਕੇ ਚਲਾਏ, ਲੱਡੂ ਵੰਡੇ ਤੇ ਮਠਿਆਈਆਂ ਜਿਹੜੀਆਂ ਸੀਗੀਆਂ ਉਹ ਵੰਡੀਆਂ। ਕਰਨਾਟਕ ਦੇ ਵਿੱਚ ਇਹ ਫੈਸਲਾ ਆਉਣ ਤੋਂ ਬਾਅਦ ਸਮਝਿਆ ਜਾ ਰਿਹਾ ਕਿ 17 ਤਰੀਕ ਨੂੰ ਦੁਬਾਰਾ ਤਾਮਿਲਨਾਡੂ ਦੀ ਮੁੱਖ ਮੰਤਰੀ ਜਿਹੜੀ ਹੈ ਜੀ ਉਹ ਬਣ ਸਕਦੀ ਹੈ ਜੈਲਲਿਤਾ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬਲੈਕ ਮਨੀ ਨੂੰ ਲੈ ਕੇ ਇੱਕ ਬਿੱਲ ਨਵਾਂ ਪਾਸ ਹੋਇਆ ਲੋਕ ਸਭਾ 'ਚ।
ਵੀ ਇਹ ਜਿਹੜਾ ਕਾਲਾ ਧਨ ਬਲੈਕ ਮਨੀ ਵਿਦੇਸ਼ਾਂ ਦੇ ਵਿੱਚ ਲੁਕੋ ਕੇ ਰੱਖੀ ਆ, ਉਹਨੂੰ ਰੋਕਣ ਦੇ ਵਾਸਤੇ ਇੱਕ ਬਿੱਲ ਜਿਹੜਾ ਜੀ ਉਹ ਪਾਸ ਕੀਤਾ ਗਿਆ। ਇਹਦੇ ਤਹਿਤ ਇਸ ਤਰ੍ਹਾਂ ਦੀ ਕਾਰਵਾਈ ਪਾਉਣ ਵਾਲੇ ਲੋਕਾਂ ਨੂੰ ਭਾਰੀ ਜੁਰਮਾਨਾ ਤੇ ਸਜ਼ਾਵਾਂ ਜਿਹੜੀਆਂ ਜੀ ਉਹ ਇਹਦੇ ਵਿੱਚ ਰੱਖੀਆਂ ਗਈਆਂ ਨੇ। ਜਿਹੜਾ ਕਾਲਾ ਧਨ ਬਲੈਕ ਮਨੀ ਦੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ 3 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਜਿਹੜਾ ਜੀ ਸਦਨ ਦੇ ਵਿੱਚ ਦੱਸਿਆ ਕਿ ਵਿਦੇਸ਼ੀ ਬੈਂਕਾਂ ਦੇ ਵਿੱਚ ਬਲੈਕ ਮਨੀ ਜਿਹੜਾ ਲੁਕਾਉਣ ਵਾਲੇ ਬਾਰੇ ਆਟੋਮੈਟਿਕ ਢੰਗ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਵਾਸਤੇ ਭਾਰਤ ਜਿਹੜਾ ਜੀ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ G20 ਦੇ ਵਿੱਚ ਸ਼ਾਮਲ ਹੋ ਚੁੱਕਿਆ ਤੇ ਵਰਤਾਰਾ 2017 ਤੱਕ ਹਕੀਕਤ ਜਿਹੜਾ ਜੀ ਬਣੂਗਾ। ਲੋਕ ਸਭਾ ਦੇ ਵਿੱਚ ਬਿੱਲ ਜਿਹੜਾ ਜੀ ਮੂੰਹ ਜ਼ਬਾਨੀ ਵੋਟਿੰਗ ਦੇ ਨਾਲ ਪਾਸ ਜਿਹੜਾ ਜੀ ਉਹ ਕਰਤਾ ਗਿਆ। ਇਹ ਤੋਂ ਪਹਿਲਾਂ ਜੇਤਲੀ ਨੇ ਕਾਂਗਰਸ ਦੇ ਵੱਲੋਂ ਜਿਹੜੀਆਂ ਕੁਝ ਖਾਮੀਆਂ ਸੀਗੀਆਂ ਉਹਦੇ ਕਰਕੇ ਪਾਰਲੀਮਾਨੀ ਕਮੇਟੀ ਕੋਲ ਨਜ਼ਰਸਾਨੀ ਭੇਜਣ ਦੀ ਮੰਗ ਜਿਹੜੀ ਸੀ ਉਹ ਖਾਰਜ ਜਿਹੜੀ ਉਹ ਕਰ ਦਿੱਤੀ ਸੀਗੀ। ਇੱਕ ਗੱਲ ਤਾਂ ਤਕਰੀਬਨ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਤੈਅ ਹੀ ਹੈ ਕਿ ਜਿਹੜੀ ਗੱਲ ਕਹੀ ਗਈ ਸੀ 100 ਦਿਨਾਂ ਦੇ ਵਿੱਚ ਕਾਲਾ ਧਨ ਲਿਆਉਣ ਵਾਲੀ, ਉਹ ਤਾਂ ਹੋ ਗਈ ਜੀ ਖਤਮ। ਕਿਉਂਕਿ ਅੱਗੋਂ ਰੋਕਣ ਦੇ ਵਾਸਤੇ ਜਿਹੜਾ ਜੀ ਇਹਨੂੰ ਇਹ ਕਦਮ ਚੁੱਕਿਆ ਗਿਆ। ਇਹ ਇਸ ਪੱਖੋਂ ਠੀਕ ਹੈ ਕਿਉਂਕਿ ਇਹੀ ਹੋ ਸਕਦਾ ਜਿਹੜਾ ਕਾਲਾ ਧਨ ਲਿਆਉਣ ਵਾਲੀ ਜਿਹੜੀ ਗੱਲ ਹੈ ਉਹ ਪੋਸੀਬਲ ਨਹੀਂ ਹੈ ਜੀ ਕਿ ਉਹ ਲਿਆਂਦਾ ਜਾ ਸਕੂ। ਜੀ ਬਿਲਕੁਲ ਜੀ, ਸੱਚੀ ਗੱਲ ਆ। ਤੇ ਨਾਲ ਹੀ ਇੱਕ ਜ਼ਮੀਨ ਪ੍ਰਾਪਤੀ ਬਿੱਲ ਜਿਹੜਾ ਮੁੜ ਕੇ ਦੁਬਾਰਾ ਲੋਕ ਸਭਾ 'ਚ ਪੇਸ਼ ਕੀਤਾ ਗਿਆ ਜੀ। ਇਹਨੂੰ ਲੈ ਕੇ ਹੰਗਾਮਾ ਜਿਹੜਾ ਜੀ ਉਹ ਹੋਇਆ। ਲੈਂਡ ਬਿੱਲ ਜਿਹੜਾ ਉਹ ਪਾਸ ਕੀਤਾ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਬਿੱਲ ਹੈ ਇਹ ਸ਼ਾਇਦ ਜਿਹੜੀ ਸਾਂਝੀ ਕਮੇਟੀ ਹੁੰਦੀ ਆ ਉਹਦੇ ਕੋਲੇ ਜਾਊਗਾ ਕਿਉਂਕਿ ਇਹਦੇ ਪਾਸ ਹੋਣ ਦੇ ਚਾਂਸਸ ਨਹੀਂ ਹੈਗੇ ਜੀ। ਔਰ ਰਾਜ ਸਭਾ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਪਾਸ ਨਹੀਂ ਕੀਤਾ ਜਾ ਸਕਣਾ ਜਿੱਥੇ ਕਿ BJP ਜਿਹੜੀ ਹੈ ਜੀ ਉਹ ਮਾਈਨੋਰਿਟੀ ਦੇ ਵਿੱਚ ਹੈ, ਉਹ ਮੈਜੋਰਿਟੀ 'ਚ ਨਹੀਂ ਹੈਗੀ ਤੇ ਉਹਨੂੰ ਵੱਡੀ ਮੁਸ਼ਕਲ ਜਿਹੜੀ ਇੱਥੇ ਆਉਣੀ ਹੈ। ਸਾਂਝੀ ਕਮੇਟੀ ਜਿਹੜੀ ਹੈ ਜੀ ਉਹ ਇਹਦੇ ਉੱਤੇ ਕੋਈ ਨਾ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਕਰ ਸਕਦੀ ਹੈ। ਅਗਲਾ ਜਿਹੜਾ ਸੈਸ਼ਨ ਹੋਊਗਾ ਉਹ ਇਹ ਤਾਂ ਹੁਣ ਮੁੱਕ ਜਾਣਾ ਜੀ ਕੱਲ ਨੂੰ, ਉਹਦੇ ਵਿੱਚ ਜਿਹੜਾ ਜੀ ਸਾਂਝਾ ਸੈਸ਼ਨ ਜਿਹੜਾ ਉਹ ਬੁਲਾਇਆ ਜਾ ਸਕਦਾ ਫਿਰ ਰਾਜ ਸਭਾ ਤੇ ਲੋਕ ਸਭਾ ਦਾ, ਜੇ ਸਾਂਝੀ ਜਿਹੜੀ ਕਮੇਟੀ ਆ ਉਹਦੇ ਤੋਂ ਵੀ ਗੱਲ ਕਿਸੇ ਤਣ ਪੱਤਣ ਨਾਲ ਲੱਗੀ ਤਾਂ। ਪਰ ਇਹ ਦੱਸਦੀ ਹੈ ਕਿ ਸਰਕਾਰ ਨੇ ਇਹਨੂੰ ਚਲਾਉਣ ਦੇ ਵਾਸਤੇ ਆਰਡੀਨੈਂਸ ਜਿਹੜਾ ਸੀਗਾ ਉਹ ਫੇਰ ਜਾਰੀ ਕਰ ਦਿੱਤਾ ਸੀਗਾ ਪਹਿਲਾ ਆਰਡੀਨੈਂਸ ਖਤਮ ਹੋਣ ਤੋਂ ਬਾਅਦ ਜੀ। ਅਤੇ ਗਡਕਰੀ ਦੇ ਅਸਤੀਫੇ ਨੂੰ ਲੈ ਕੇ ਅਜੇ ਵੀ ਹੰਗਾਮਾ ਜਾਰੀ ਆ ਜਾਰੀ ਹੈ ਜੀ। ਇਹ ਜਿਹੜਾ ਚੱਲਦਾ ਰਿਹਾ ਕੱਲ ਵੀ ਰਾਜ ਸਭਾ ਦੇ ਵਿੱਚ ਵੀ ਤੇ ਲੋਕ ਸਭਾ ਦੇ ਵਿੱਚ ਵੀ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਉਹਨਾਂ ਨੇ ਵਾਕਆਊਟ ਜਿਹੜਾ ਸੀਗਾ ਇਸ ਮੁੱਦੇ ਨੂੰ ਲੈ ਕੇ ਕੀਤਾ ਕਿਉਂਕਿ ਐਕਚੁਅਲੀ ਜਿਹੜੀ ਕੈਗ ਦੀ ਰਿਪੋਰਟ ਆਈ ਸੀ ਉਹਦੇ ਵਿੱਚ ਗਡਕਰੀ ਦੇ ਵੱਲ ਕੁਝ ਇਸ਼ਾਰਾ ਕੀਤਾ ਗਿਆ ਸੀ ਉਹਦੀ ਕੰਪਨੀ ਦੇ ਵੱਲ ਕਿ ਕਿਹੜੇ ਤਰੀਕੇ ਦੇ ਨਾਲ ਉਹਨੇ ਪੈਸਾ ਜਿਹੜਾ ਜੀ ਉਹ ਬਣਾਇਆ। ਇਹ ਮਾਮਲਾ ਜਿਹੜਾ ਵਿਰੋਧੀ ਧਿਰ ਉਠਾ ਰਹੀ ਹੈ ਪਰ ਜਿੰਨਾ ਜ਼ੋਰਦਾਰ ਤਰੀਕੇ ਨਾਲ ਉੱਠਣਾ ਚਾਹੀਦਾ ਸੀਗਾ ਉਹਨਾਂ ਉੱਠਿਆ ਨਹੀਂ ਗਿਆ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਲੇਸ਼ ਹੋਰ ਵਧਿਆ। ਇਹ ਜਿਹੜਾ ਇੱਥੇ ਪੰਜਾਬ ਦੇ ਵਿੱਚ ਇਹ ਕਲੇਸ਼ ਆ ਚੱਲ ਤਾਂ ਅੰਦਰ ਖਾਤੇ ਲੰਮੇ ਸਮੇਂ ਤੋਂ ਲਿਆ ਪਰ ਹੁਣ ਤਕਰੀਬਨ ਖੁੱਲ ਕੇ ਬਾਹਰ ਆ ਗਿਆ। ਕੱਲ ਆਪਾਂ ਗੱਲ ਜਿਹੜੀ ਸਾਂਝੀ ਕੀਤੀ ਸੀਗੀ ਕਿ ਡਾਕਟਰ ਦਲਜੀਤ ਸਿੰਘ ਹੋਰਾਂ ਨੇ ਜਿਹੜੇ ਕਿ ਅਨੁਸ਼ਾਸਨੀ ਕਮੇਟੀ ਦੇ ਨੇ ਇੱਥੇ ਪੰਜਾਬ ਦੇ ਚੇਅਰਮੈਨ, ਉਹਨਾਂ ਨੇ ਜਿਹੜੇ ਇੱਥੇ ਵੱਖ-ਵੱਖ ਡਿਸਟ੍ਰਿਕਟ ਦੇ ਜਿਹੜੇ ਕਨਵੀਨਰ ਨੇ ਉਹਨਾਂ ਦੇ ਨਾਲ ਜਿਹੜਾ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਜਿਹੜੇ ਪੰਜਾਬ ਦੇ ਕਨਵੀਨਰ ਨੇ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀਗਾ ਜੀ। ਉਹਨਾਂ ਨੇ ਹੁਣ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਦੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਹੋਰਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹਟਾਇਆ ਜਾ ਸਕਦਾ, ਨਾ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਹਟਾਇਆ ਗਿਆ, ਉਹ ਅਜੇ ਕਨਵੀਨਰ ਜਿਹੜੇ ਉਹ ਬਣੇ ਰਹਿਣਗੇ ਜੀ। ਦੂਜੇ ਪਾਸੇ ਡਾਕਟਰ ਦਲਜੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਕੋਈ ਪਾਰਟੀ ਨੂੰ ਅਗਲੇਰੀ ਕਾਰਵਾਈ ਕਰਨ ਦੇ ਵਾਸਤੇ ਨਹੀਂ ਸੀ ਕਿਹਾ ਬਲਕਿ ਉਹਨਾਂ ਨੇ ਤਾਂ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ। ਉਹਨਾਂ ਨੇ ਕਿਹਾ ਕਿ ਸੰਜੇ ਸਿੰਘ ਹੋਰੀ ਜਿਹੜੇ ਨੇ ਜੀ ਉਹ ਪੜ੍ਹ ਲੈਣ ਪਾਰਟੀ ਦਾ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਉਹਨਾਂ ਕੋਲੇ ਫੁੱਲ ਅਥਾਰਟੀ ਹੈ ਕਿ ਉਹ ਮੈਜੋਰਿਟੀ ਦੇ ਵਿੱਚ ਜਿਹੜੇ ਦੂਜੇ ਕਨਵੀਨਰ ਨੇ ਉਹਨਾਂ ਨੂੰ ਨਾਲ ਲੈ ਕੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਜਾਂ ਜਿਹੜਾ ਕਨਵੀਨਰ ਹੈ ਸੂਬੇ ਦਾ ਉਹਨੂੰ ਹਟਾ ਸਕਦੇ ਨੇ। 15 ਤਰੀਕ ਤੋਂ ਇੱਥੋਂ ਅੰਮ੍ਰਿਤਸਰ ਤੋਂ ਹੀ ਜਿਹੜੀ ਹੈ ਜੀ ਬੇਈਮਾਨ ਭਜਾਓ ਤੇ ਪੰਜਾਬ ਬਚਾਓ ਜਿਹੜੀ ਯਾਤਰਾ ਸ਼ੁਰੂ ਹੋਣੀ ਹੈ। ਡਾਕਟਰ ਦਲਜੀਤ ਸਿੰਘ ਹੋਰੀ ਅੰਮ੍ਰਿਤਸਰ ਤੋਂ ਹੀ ਨੇ ਜਿਨ੍ਹਾਂ ਨੇ ਉੱਥੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜੀ ਸੀਗੀ। ਸੋ ਇਹ ਸਾਰੀ ਜਿਹੜੀ ਵਾਦ ਸ਼ੁਰੂ ਹੋ ਗਿਆ। ਇਹਦੇ ਤੋਂ ਬਾਅਦ ਇੱਕ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗ ਗਿਆ ਕਿ ਇਹਦੇ ਉੱਤੇ ਜਿਹੜਾ ਜੀ ਕਿਹੋ ਜਿਹਾ ਕਾਰਵਾਈ ਜਿਹੜੀ ਹੈ ਜੀ ਹੋਊਗੀ 15 ਤਰੀਕ ਨੂੰ, ਕੀ ਇਹਦਾ ਅਸਰ ਜਿਹੜਾ ਜੀ ਉਹ ਵਰਕਰਾਂ ਦੇ ਉੱਤੇ ਵੀ ਪਊਗਾ। ਇਹ ਜਿਹੜਾ ਵਾਦ ਸ਼ੁਰੂ ਹੋ ਗਿਆ ਜਿਹੜੇ ਕਿ 15 ਤਰੀਕ ਨੂੰ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣੇ ਨੇ ਜੀ ਬਿਲਕੁਲ ਜੀ। ਤੇ ਬਿਲਕੁਲ ਜੀ ਮੈਨੂੰ ਲੱਗਦਾ ਆਲਰੇਡੀ ਵਰਕਰਾਂ ਦੇ ਉੱਤੇ ਕਾਫੀ ਜਿਹੜਾ ਅਸਰ ਆ ਪਹਿਲੋਂ ਵੀ ਪੈ ਚੁੱਕਾ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਹੋਣਾ ਨੇ ਆਖਿਆ ਵੀ ਉਹਨਾਂ ਨੂੰ ਪਤਾ ਆ ਵੀ ਦਾਊਦ ਕਿੱਥੇ ਆ। ਕੁਛ ਦਿਨ ਪਹਿਲੋਂ ਬਿਆਨ ਆਇਆ ਸੀਗਾ ਵੀ ਦਾਊਦ ਬਾਰੇ ਕੋਈ ਪਤਾ ਨਹੀਂ ਆ।
ਇਹਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਕਾਫੀ ਹੰਗਾਮਾ ਹੋਇਆ ਸੀਗਾ ਜੀ, ਜਦੋਂ ਸਰਕਾਰ ਦੀ ਤਰਫੋਂ ਇਹ ਆ ਗਿਆ ਸੀਗਾ ਜੀ ਕਿ ਸਾਨੂੰ ਨਹੀਂ ਪਤਾ ਕਿ ਦਾਊਦ ਜਿਹੜਾ ਜੀ ਉਹ ਕਿੱਥੇ ਰਹਿੰਦਾ। ਹੁਣ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਜੀ, ਉਹਨਾਂ ਨੇ ਲੋਕ ਸਭਾ ਦੇ ਵਿੱਚ ਜਿਹੜਾ ਜੀ ਅੱਜ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਪਤਾ ਕਿ ਦਾਊਦ ਇਬਰਾਹਿਮ ਕਿੱਥੇ ਰਹਿੰਦਾ। ਉਹਨਾਂ ਕਿ ਜਿਹੜਾ ਜੀ ਉਹਨੂੰ ਛੇਤੀ ਭਾਰਤ ਲਿਆਂਦਾ ਜਾਊਗਾ ਪਾਕਿਸਤਾਨ ਤੋਂ, ਔਰ ਵਿਰੋਧੀ ਧਿਰ ਦੇ ਨਿਸ਼ਾਨੇ ਦੇ ਉੱਤੇ ਸੀਗੀ ਜੀ ਸਰਕਾਰ ਦਾਊਦ ਵਾਲੇ ਬਿਆਨ ਨੂੰ ਲੈ ਕੇ। ਜਿਹੜੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਜੀ, ਉਹਨਾਂ ਨੇ ਕਿਹਾ ਕਿ ਭਾਰਤ ਦੇ ਕੋਲੇ ਜਿਹੜੀ ਸੋਲਿਡ ਜਾਣਕਾਰੀ ਹੈਗੀ ਹੈ ਕਿ ਦਾਊਦ ਪਾਕਿਸਤਾਨ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਗੁਆਂਢੀ ਮੁਲਕ ਦੇ ਅਧਿਕਾਰੀਆਂ ਦੇ ਉੱਤੇ ਲਗਾਤਾਰ ਦਬਾਅ ਹੈ ਕਿ ਦਾਊਦ ਤੇ ਉਹਦੇ ਵਰਗੇ ਹੋਰ ਜਿਹੜੇ ਦਹਿਸ਼ਤਗਰਦ ਪਾਕਿਸਤਾਨ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਭਾਰਤ ਦੇ ਹਵਾਲੇ ਜਿਹੜਾ ਜੀ ਉਹ ਕੀਤਾ ਜਾਵੇ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਜੀ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਜਾਂ ਦਬਾਅ ਰਾਹੀਂ ਕਿਸੇ ਵੀ ਤਰ੍ਹਾਂ ਦਾਊਦ ਨੂੰ ਭਾਰਤ ਜਿਹੜਾ ਉਹ ਲਿਆਂਦਾ ਜਾਊਗਾ, ਜਿਹੜਾ ਕਿ 1993 ਦੇ ਵਿੱਚ ਮੁੰਬਈ ਹੋਏ ਬੰਬ ਧਮਾਕਿਆਂ ਦੇ ਵਾਸਤੇ ਭਾਰਤ ਨੂੰ ਜਿਹੜਾ ਜੀ ਉਹ ਲੋੜੀਂਦਾ। ਦੂਜੇ ਪਾਸੇ ਜਿਹੜਾ ਪਾਕਿਸਤਾਨ ਦੀ ਤਰਫੋਂ ਇਹ ਗੱਲ ਆਖੀ ਗਈ ਹੈ ਕਿ ਭਾਰਤ ਉਹੀ ਕਹਾਣੀਆਂ ਜਿਹੜੀਆਂ ਕਰਦਾ ਰਹਿੰਦਾ, ਇਹ ਵੀ ਕਹਾਣੀ ਘੜੀ ਹੈ। ਉਹਨਾਂ ਨੇ ਇਹ ਕਹਿਣਾ ਹੈ ਕਿ ਦਾਊਦ ਜਿਹੜਾ ਜੀ ਉਹ ਪਾਕਿਸਤਾਨ ਦੇ ਵਿੱਚ ਨਹੀਂ ਹੈਗਾ ਤੇ ਨਾ ਉੱਥੇ ਕਦੀ ਉਹ ਰਿਹਾ ਸੀ। ਜੀ, ਅਤੇ ਅਗਲੀ ਜਿਹੜੀ ਗੱਲ ਆ ਰਹੀ ਹੈ ਸਾਹਮਣੇ ਵੀ ਪੰਜਾਬ ਪੁਲਿਸ ਵੱਲੋਂ ਹਰ ਮਹੀਨੇ ਡੇਰਿਆਂ ਦੀ ਪੰਜਾਬ ਭਰ ਦੇ ਵਿੱਚ ਤਲਾਸ਼ੀ ਹੋਇਆ ਕਰੇਗੀ, ਕੀ ਸੰਕੇਤ ਨੇ? ਐਕਚੁਅਲੀ ਜੀ ਇਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਡੰਡਾ ਹੈ, ਜਿਹਨੇ ਰਾਮਪਾਲ ਦੇ ਡੇਰੇ ਤੋਂ ਬਾਅਦ ਅਜਿਹਾ ਦੋਨਾਂ ਸਰਕਾਰਾਂ ਨੂੰ ਕਿਹਾ ਸੀਗਾ, ਪੰਜਾਬ ਨੂੰ ਵੀ ਤੇ ਹਰਿਆਣੇ ਦੀ ਨੂੰ ਵੀ, ਕਿ ਜਿਹੜਾ ਡੇਰਿਆਂ ਦੇ ਅੰਦਰ ਜਿਹੜੇ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ, ਜਿਵੇਂ ਇਹ ਚਰਚਿਤ ਰਹਿੰਦੀ ਹੈ ਗੱਲ, ਜਾਂ ਜਿਹੜੀਆਂ ਵੀ ਸਰਗਰਮੀਆਂ ਨੇ ਉਹਨਾਂ ਦਾ ਪਤਾ ਲਾਇਆ ਜਾਵੇ ਔਰ ਇਹਦੀ ਰਿਪੋਰਟ ਜਿਹੜੀ ਆ ਉਹ ਕੰਟੀਨਿਊਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਬਮਿਟ ਕੀਤੀ ਜਾਵੇ। ਹੁਣ ਜਿਹੜੀ ਪੁਲਿਸ ਹੈ ਜੀ ਉਹਨੂੰ ਇਹ ਕਿਹਾ ਗਿਆ ਕਿ ਉਹ ਹਰ ਮਹੀਨੇ ਜਿਹੜਾ ਜੀ ਇਹਨਾਂ ਡੇਰਿਆਂ ਦੀ ਤਲਾਸ਼ੀ ਲਵੇ, ਉਹਦੀ ਰਿਪੋਰਟ ਜਿਹੜੀ ਆ ਸਬਮਿਟ ਕਰੇ ਸਰਕਾਰ ਦੇ ਕੋਲੇ, ਤੇ ਅੱਗੋਂ ਸਰਕਾਰ ਜਿਹੜੀ ਆ ਉਹ ਸਬਮਿਟ ਇਸ ਰਿਪੋਰਟ ਨੂੰ ਕਰੂਗੀ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਨੇ ਉਹਨਾਂ ਨੂੰ ਲਿਖਤੀ ਤੌਰ ਦੇ ਉੱਤੇ ਹੁਕਮ ਜਿਹੜੇ ਉਹ ਦਿੱਤੇ ਗਏ ਨੇ ਕਿ ਉਹਨਾਂ ਦੇ ਏਰੀਏ ਦੇ ਵਿੱਚ ਜਿਹੜੇ ਵੀ ਡੇਰੇ ਆਉਂਦੇ ਨੇ ਉਹਨਾਂ ਦੀ ਹਰ ਮਹੀਨੇ ਨਜ਼ਰਸਾਨੀ ਕੀਤੀ ਜਾਵੇ, ਲੋੜ ਪੈਣ ਦੇ ਉੱਤੇ ਤਲਾਸ਼ੀ ਜਿਹੜੀ ਹੈ ਜੀ ਉਹ ਲਈ ਜਾਵੇ। ਹਰ ਥਾਣਾ ਆਫਿਸਰ ਜਿਹੜਾ ਜੀ ਹਰ ਮਹੀਨੇ ਇੱਕ ਸਰਟੀਫਿਕੇਟ ਜਿਹੜਾ ਦਊਗਾ, ਜਿਹਦੇ ਵਿੱਚ ਡੇਰੇ ਦੇ ਅੰਦਰ ਹੁੰਦੀ ਜਿਹੜੀ ਗਤੀਵਿਧੀ ਆ ਉਹਦਾ ਪੂਰਾ ਵੇਰਵਾ ਦਿੱਤਾ ਹੋਊਗਾ ਕਿ ਉੱਥੇ ਕੋਈ ਹਥਿਆਰ ਨਵਾਂ ਤਾਂ ਨਹੀਂ ਆਇਆ, ਅੰਦਰ ਹਥਿਆਰ ਚਲਾਉਣ ਦੀ ਟ੍ਰੇਨਿੰਗ ਤਾਂ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ। ਇਹ ਜਿਹੜੀ ਹੈ ਜੀ ਸਰਟੀਫਿਕੇਟ ਦੇ ਰੂਪ ਦੇ ਵਿੱਚ ਸਰਕਾਰ ਨੂੰ ਸਬਮਿਟ ਕਰਨਾ ਪਊਗਾ ਤੇ ਸਰਕਾਰ ਅੱਗੇ ਜਿਹੜੀ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਰੂਗੀ। ਸਵਾਲ ਇਹ ਹੈ ਕਿ ਜਿਹੜੇ ਵੱਡੇ ਡੇਰੇ ਨੇ ਉਹਨਾਂ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਕਿਵੇਂ ਜਾਊਗੀ ਤੇ ਉੱਥੇ ਕਿਵੇਂ ਤਲਾਸ਼ੀ ਜਿਹੜੀ ਹੈ ਜੀ ਲਊਗੀ? ਆਪਣੇ ਆਪ ਦੇ ਵਿੱਚ ਇਹ ਟੇਢੀ ਖੀਰ ਆ। ਹਰਿਆਣੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਰਸੇ ਵਾਲਾ ਡੇਰਾ ਜਿੱਡਾ ਵੱਡਾ ਜੀ, ਉੱਥੇ ਕਿਹੜਾ ਪੁਲਿਸ ਵਾਲਾ ਅੰਦਰ ਜਾ ਕੇ ਤਲਾਸ਼ੀ ਲੈ ਲੂਗਾ? ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰਾਧਾ ਸਵਾਮੀਆਂ ਦੇ ਡੇਰੇ, ਸਰਸੇ ਵਾਲੇ ਦਾ ਡੇਰਾ ਜੀ, ਜਾਂ ਹੋਰ ਜਿਹੜੇ ਬਾਕੀ ਡੇਰੇ ਨੇ, ਇੱਕ ਵੱਡਾ ਡੇਰਾ ਬਹੁਤ ਵੱਡਾ ਬਣ ਗਿਆ ਇੱਥੇ ਪੰਜਾਬ ਦੇ ਵਿੱਚ ਜਿਹੜਾ ਢੱਡਰੀਆਂ ਵਾਲੇ ਦਾ, ਇਹੋ ਜਿਹੇ ਡੇਰਿਆਂ ਦੇ ਵਿੱਚ ਕਿਹੜਾ ਪੁਲਿਸ ਵਾਲਾ ਜਾਊਗਾ ਤੇ ਉੱਥੇ ਜਿਹੜੀ ਉਹ ਤਲਾਸ਼ੀ ਲਊਗਾ? ਕਾਗਜ਼ੀ ਪੱਤਰੀ ਕਿੰਨੀ ਕਾਰਵਾਈ ਕਰਦੇ ਨੇ ਇਹ ਸਿਰਫ ਵੇਖਣਾ ਹੋਊਗਾ। ਉਹ ਲੱਗਦਾ ਜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਸਖਤ ਡੰਡਾ, ਉਹਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋ ਰਿਹਾ ਜੀ। ਅਸਲ ਦੇ ਵਿੱਚ ਰਿਐਲਿਟੀ ਦੇ ਵਿੱਚ ਇਹ ਜਿਹੜੀ ਤਲਾਸ਼ੀ ਲਈ ਜਾ ਸਕੂਗੀ, ਮੇਰੀ ਜਾਚ ਇਹ ਬਹੁਤ ਔਖਾ ਹੈ ਜੀ ਕੰਮ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਬਹੁਤੀਆਂ ਜਿਹੜੀਆਂ ਬੱਸਾਂ, ਪ੍ਰਾਈਵੇਟ ਬੱਸਾਂ ਵੀ, ਕੁਛ ਸਰਕਾਰੀ ਬੱਸਾਂ ਵੀ ਬੀਮੇ ਤੋਂ ਬਗੈਰ ਬਹੁਤ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੀਆਂ ਹੋਈਆਂ ਚੱਲ ਰਹੀਆਂ। ਬਿਲਕੁਲ ਜੀ, ਐਕਚੁਅਲੀ ਇਹ ਕਹਾਣੀ ਹੁਣ ਜਿਹੜੀ ਹੈ ਜੀ ਉਹ ਸਾਹਮਣੇ ਆਈ ਹੈ। ਜਿਹੜਾ ਮੋਗਾ ਕਾਂਡ ਹੋਇਆ ਉਦੋਂ ਬਾਅਦ ਰਿਐਲਿਟੀ ਦੇ ਵਿੱਚ ਇਹ ਪਹਿਲਾਂ ਤੋਂ ਹੀ ਹੈ ਜੀ। ਇੱਕ ਤਾਂ ਸਪੀਡ ਗਵਰਨਰ ਬੱਸਾਂ ਦੇ ਵਿੱਚ ਨਹੀਂ ਲਾਏ ਹੋਏ, ਅਦਾਲਤਾਂ ਦੇ ਹੁਕਮ ਨੇ ਕਿ ਸਪੀਡ ਗਵਰਨਰ ਜਿਹੜੇ ਉਹ ਲਾਉਣੇ ਨੇ ਤਾਂ ਕਿ ਇਹਨਾਂ ਬੱਸਾਂ ਦੀ ਰਫ਼ਤਾਰ ਜਿਹੜੀ ਹੈ ਜੀ ਉਹ ਕੰਟਰੋਲ ਕੀਤੀ ਜਾ ਸਕੇ। ਇੱਕ ਦੂਜੇ ਤੋਂ ਮੂਹਰੇ ਹੋ ਕੇ ਸਵਾਰੀਆਂ ਚੁੱਕਣ ਦੇ ਵਾਸਤੇ ਇਹ ਲੋਕਾਂ ਨੂੰ ਮਿੱਧਦੀਆਂ ਨੇ ਬੱਸਾਂ। ਪਰ ਕਿਸੇ ਡਰਾਈਵਰ ਨੇ ਜਿਹੜਾ ਜੀ ਇਹਦੇ ਵਿੱਚ ਸਪੀਡ ਗਵਰਨਰ ਕਿਸੇ ਕੰਪਨੀ ਨੇ ਨਹੀਂ ਲਾਇਆ ਹੋਇਆ। ਡਰਾਈਵਰ ਕਹਿੰਦੇ ਜੇ ਸਪੀਡ ਗਵਰਨਰ ਲੱਗ ਗਏ ਫਿਰ ਤਾਂ ਅਸੀਂ ਟਾਈਮ ਦੇ ਨਾਲ ਪਹੁੰਚ ਹੀ ਨਹੀਂ ਸਕਦੇ ਜਿਹੜੇ ਆਪਣੇ ਮੰਜ਼ਿਲ ਦੇ ਉੱਤੇ, ਇਹ ਤਾਂ ਸਲੋ ਬਹੁਤ ਚੱਲਣਗੀਆਂ ਬੱਸਾਂ। ਪਰ ਤੇਜ਼ ਰਫ਼ਤਾਰ ਜਿਹੜੀ ਹੈ ਜੀ ਉਹ ਸੜਕਾਂ ਦੇ ਉੱਤੇ ਹਾਦਸੇ ਜਿਹੜੇ ਹੈ ਜੀ ਉਹ ਕਰ ਰਹੀ ਹੈ। ਦੂਜੀ ਗੱਲ, ਜਿਹੜੇ ਬਾਕੀ ਨਿਯਮ ਨੇ ਉਹਨਾਂ ਨੂੰ ਸਾਰਿਆਂ ਨੂੰ
ਦੀਆਂ ਫਿਰਦੀਆਂ ਨੇ ਇਹ ਬੱਸਾਂ ਜੀ। ਕਿਸੇ ਬੱਸ ਦੀ ਕੋਈ ਇੰਸ਼ੋਰੈਂਸ ਨਹੀਂ ਹੈਗੀ ਜੀ, ਚਾਹੇ ਉਹ ਸਰਕਾਰੀ ਆ ਚਾਹੇ ਉਹ ਪ੍ਰਾਈਵੇਟ ਜਿਹੜੀਆਂ ਉਹ ਬੱਸਾਂ ਨੇ। ਹੁਣ ਜਿਹੜੀ PRTC ਆ ਉਹਨੇ ਇਹ ਗੱਲ ਜ਼ਰੂਰ ਕਹੀ ਆ ਕਿ ਨਵਾਂ ਜਿਹੜਾ ਉਹਦਾ ਫਲੀਟ ਆ ਰਿਹਾ ਉਹਦਾ ਉਹ ਬੀਮਾ ਕਰਵਾਊਗੀ। ਨਾ ਬੱਸਾਂ ਦੇ ਵਿੱਚ ਕੋਈ ਜਿਹੜੀ ਕੰਪਲੇਂਟ ਜਿਹੜੀ ਬੁੱਕ ਹੈਗੀ ਹੈ ਜੀ, ਨਾ ਇਹਨਾਂ ਦੇ ਵਿੱਚ ਕੋਈ ਫਸਟ ਏਡ ਕਿੱਟ ਹੈ ਕਿਸੇ ਵੀ ਬੱਸ ਦੇ ਵਿੱਚ। ਹੁਣ ਜਿਹੜੇ ਇਹਦੀ ਛਾਪੇਮਾਰੀ ਜ਼ਰੂਰ ਹੋ ਰਹੀ ਹੈ ਉਹ ਵੀ ਥੋੜ੍ਹੀ ਚਿਰ ਹੈ, ਕਿਉਂਕਿ ਮਾਮਲਾ ਇਸ ਵੇਲੇ ਭਖਿਆ ਹੋਇਆ ਮੋਗਾ ਕਾਂਡ ਵਾਲਾ, ਉਹਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋ ਰਿਹਾ। ਰਿਐਲਿਟੀ ਦੇ ਵਿੱਚ ਜਿਹੜਾ ਜੀ ਜਿਹੜਾ ਕਿਉਂਕਿ ਕਿਸੇ ਟਾਈਮ ਨਾ ਜੀ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਦੇ ਉੱਤੇ ਲਿਖਿਆ ਹੁੰਦਾ ਸੀਗਾ ਕਿ ਤੇਜ਼ ਰਫ਼ਤਾਰੀ ਜਿਹੜੀ ਮੌਤ ਦੀ ਸਵਾਰੀ, ਉਹ ਨਾ ਚੇਂਜ ਹੋ ਗਿਆ ਜੀ। ਉਹਦੇ ਉੱਤੇ ਇਹ ਲਿਖਿਆ ਗਿਆ ਕਿ ਸਾਡੀ ਸਵਾਰੀ ਜਾਨ ਤੋਂ ਪਿਆਰੀ। ਤੋਂ ਇੱਕ ਜਿਹੜੀ PRTC ਦੀ ਬੱਸ ਸੀ ਨਾ ਉਹਦੇ ਪੁਰਾਣਾ ਮਿਟੇ ਕੇ ਨਵਾਂ ਲਿਖਿਆ ਹੋਇਆ ਸੀ, ਇੱਕ ਲਾਈਨ ਉੱਪਰ ਵਾਲੀ ਰਹਿ ਗਈ, ਇੱਕ ਥੱਲੇ ਵਾਲੀ ਰਹਿ ਗਈ। ਜਿਹੜਾ ਪੇਂਟ ਸੀਗਾ ਉਹ ਮਿਟ ਗਿਆ ਤੇ ਉਹ ਬਣ ਗਿਆ ਜੀ ਸਾਡੀ ਸਵਾਰੀ ਮੌਤ ਦੀ ਤਿਆਰੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਥੇਦਾਰ ਗੁਰਬਚਨ ਸਿੰਘ ਜੀ ਹੁਣਾਂ ਦੇ ਜਿਹੜੇ 4 ਬੱਚਿਆਂ ਵਾਲਾ ਜਿਹੜਾ ਬਿਆਨ ਆ ਉਹ ਕਾਫੀ ਚਰਚਾ 'ਚ। ਜੀ ਬਿਲਕੁਲ, ਉਹਨਾਂ ਦੇ ਇਹ ਬਿਆਨ ਦੇਣ ਤੋਂ ਬਾਅਦ ਕਈ ਤਰ੍ਹਾਂ ਦੀ ਚਰਚਾ ਜਿਹੜੀ ਹੈ ਨਾ ਜੀ ਉਹ ਹੋ ਗਈ ਹੈ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ। ਇਹਦਾ ਕੁਝ ਜ਼ਿਆਦਾ ਚਰਚਾ ਜਿਹੜੀ ਹੈ ਜੀ ਉਹ ਹੋਈ ਹੈ। ਸਿੱਖ ਹਲਕਿਆਂ ਦੇ ਵਿੱਚ ਇਹਨੇ ਨਵਾਂ ਇੱਕ ਵਾਦ ਵਿਵਾਦ ਜਿਹੜਾ ਨਾ ਜੀ ਉਹ ਛੇੜ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਉੱਤੇ ਚੁੱਪ ਗਰੁੱਪ ਬੈਠੀ ਹੈ ਜੀ। ਦਿੱਲੀ ਕਮੇਟੀ ਦੇ ਸਾਬਕਾ ਅਹੁਦੇਦਾਰ ਜਿਹੜੇ ਨੇ ਉਹਨਾਂ ਨੇ ਜਥੇਦਾਰ ਦੇ ਖਿਲਾਫ ਆਵਾਜ਼ ਬੁਲੰਦ ਜਿਹੜੀ ਹੈ ਜੀ ਉਹ ਕਰਤੀ ਹੈ। ਜਿਹੜੇ ਅਵਤਾਰ ਸਿੰਘ ਮੱਕੜ ਹੋਰਾਂ ਨੂੰ ਜਦੋਂ ਪੁੱਛਿਆ ਗਿਆ ਕਿ ਸਿੱਖ ਆਬਾਦੀ ਵਧਾਉਣ ਦੇ ਵਾਸਤੇ ਬੱਚੇ ਪੈਦਾ ਕਰਨ ਲਈ ਕਿਹਾ ਗਿਆ ਤਾਂ ਉਹਨਾਂ ਨੇ ਇਹ ਕਿਹਾ ਕਿ ਉਹ ਇਸ ਮਾਮਲੇ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਨਹੀਂ ਬੋਲਣਗੇ। ਉਹਨਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਸਾਰੇ ਸਿੱਖਾਂ ਦੇ ਵਾਸਤੇ ਨੇ, ਪਰ ਉਹਨਾਂ ਨੇ ਇਹ ਕਿਹਾ ਕਿ ਹੁਣ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਗੁਰਬਚਨ ਸਿੰਘ ਹੋਰਾਂ ਦੇ ਵੱਲੋਂ ਇਸ ਸੰਬੰਧੀ ਕੋਈ ਆਦੇਸ਼ ਜਾਰੀ ਕੀਤੇ ਗਏ ਨੇ ਜਾਂ ਸਿਰਫ ਇੱਕ ਜਿਹੜਾ ਜੀ ਉਹ ਦਿੱਤਾ ਗਿਆ। ਜਿਹੜੇ ਹਰਵਿੰਦਰ ਸਿੰਘ ਸਰਨਾ ਨੇ ਸਾਬਕਾ ਪ੍ਰਧਾਨ ਦਿੱਲੀ ਦੇ, ਉਹਨਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਹ ਸਪਸ਼ਟ ਕਰਨ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਜਿਨ੍ਹਾਂ ਨੇ ਵੱਧ ਬੱਚੇ ਪੈਦਾ ਕੀਤੇ ਨੇ ਉਹਨਾਂ ਦੀ ਭਲਾਈ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕੀ ਕੀਤਾ ਗਿਆ। ਉਹਨਾਂ ਨੇ ਇਹ ਵੀ ਪੁੱਛਿਆ ਕਿ ਇਸ ਵੇਲੇ ਇੱਕ ਬੱਚੇ ਦਾ ਚੰਗੇ ਢੰਗ ਦੇ ਨਾਲ ਪਾਲਣ ਪੋਸ਼ਣ ਕਰਨਾ ਔਖਾ ਤੇ 4 ਬੱਚੇ ਜਿਹੜੇ ਨੇ ਉਹ ਕਿਵੇਂ ਜਿਹੜੇ ਇਹਨਾਂ ਨੂੰ ਪਾਲਿਆ ਜਾ ਸਕੂਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸਿੱਖ ਨੌਜਵਾਨ ਪੀੜ੍ਹੀ ਹੈ ਉਹ ਪਤਿਤ ਪੁਣੇ ਤੇ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਹੈ। ਜਿਹੜੀ ਚੱਲ ਰਹੀ ਪੀੜ੍ਹੀ ਹੈ ਉਹਦਾ ਉਹਨਾਂ ਨੇ ਕੀ ਕੀਤਾ ਜੀ, ਇਹਦੇ ਬਾਰੇ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਕੁਝ ਨਹੀਂ ਜਿਹੜਾ ਜੀ ਬੋਲਿਆ। ਉਹਨਾਂ ਨੇ ਇਹ ਵੀ ਸਵਾਲ ਲਿਆ ਚਿੰਨ੍ਹ ਜਿਹੜਾ ਜੀ ਲਾਇਆ ਜਥੇਦਾਰ ਸਾਹਿਬ ਦੇ ਉੱਤੇ ਕਿ ਉਹ ਤਾਂ ਮੁੱਖ ਮੰਤਰੀ ਦੀ ਸਿਰਫ ਤਾਰੀਫ ਹੀ ਜਿਹੜੀ ਕਰਦੇ ਨੇ। ਉਹਨਾਂ ਨੇ ਕਿਹਾ ਕਿ ਮੋਗਾ ਬੱਸ ਕਾਂਡ ਜਿਹੜਾ ਇਹਦੇ ਬਾਰੇ ਜਥੇਦਾਰ ਸਾਹਿਬ ਚੁੱਪ ਰਹੇ, ਉਲਟਾ ਇਹ ਕਹਿੰਦੇ ਰਹੇ ਕਿ ਬਾਦਲ ਪਰਿਵਾਰ ਨੂੰ ਨਾ ਇਹਦੇ ਵਿੱਚ ਘਸੀਟਿਆ ਜਾਵੇ। ਜਦੋਂ ਕਿ 4 ਬੱਚਿਆਂ ਵਾਲਾ ਜਿਹੜਾ ਬਿਆਨ ਹੈ ਜੀ ਉਹ ਦੇ ਕੇ ਮੇਰਾ ਖਿਆਲ ਉਹ ਪ੍ਰਵੀਨ ਤੋਗੜੀਆ ਤੇ ਜਿਹੜੀ ਸਾਧਵੀ ਹੈ ਜਿਹੜੇ ਇਹੋ ਜਿਹੇ ਬਿਆਨ ਦਿੰਦੇ ਨੇ ਉਹਨਾਂ ਦੀ ਕਤਾਰ ਦੇ ਵਿੱਚ ਹੀ ਆ ਕੇ ਜਿਹੜਾ ਉਹ ਖੜੇ ਹੋ ਗਏ ਨੇ। ਸਿਆਣੇ ਕਹਿੰਦੇ ਨੇ ਪਹਿਲਾਂ ਤੋਲੋ ਫੇਰ ਬੋਲੋ, ਪਰ ਇੱਥੇ ਕਹਾਣੀ ਉਲਟੀ ਹੋਈ ਹੈ ਜੀ, ਪਹਿਲਾਂ ਬੋਲ ਪੈਂਦੇ ਨੇ ਬਾਅਦ ਚ ਤੋਲਦੇ ਫਿਰਦੇ ਨੇ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਵੀਡੀਓ ਜਿਹੜੀ ਇਸ ਟਾਈਮ ਕਾਫੀ ਵਾਇਰਲ ਵੀ ਹੋਈ ਹੈ। ਦਿੱਲੀ ਪੁਲਿਸ ਨੇ ਇੱਕ ਔਰਤ ਦੇ ਉੱਤੇ ਇੱਟ ਮਾਰ ਛੱਡੀ ਜਿਹੜੇ ਟ੍ਰੈਫਿਕ ਵਾਲੇ ਸੀ। ਟ੍ਰੈਫਿਕ ਪੁਲਿਸ ਵਾਲਾ ਜਿਹੜਾ ਸੀਗਾ ਜੀ ਉਹ ਐਕਚੁਅਲੀ ਰਿਸ਼ਵਤ ਮੰਗਦਾ ਸੀਗਾ ਇਸ ਔਰਤ ਤੋਂ, ਔਰ ਰਿਸ਼ਵਤ ਮੰਗਦਾ ਜਿਹੜਾ ਸੀਗਾ ਜੀ ਉਹ ਮਗਰ ਆ ਗਿਆ ਜੀ ਇਹਦੇ। ਉੱਥੇ ਉਹਨੇ ਜਿਹੜਾ ਜੀ ਇਹਨੂੰ ਇੱਟ ਜਿਹੜੀ ਮਾਰੀ ਔਰ ਕਿਸੇ ਨੇ ਜਿਹੜਾ ਕਾਰ 'ਚ ਬੈਠਾ ਸੀ ਬੰਦਾ ਉਹਨੇ ਇਹਦੀ ਵੀਡੀਓ ਬਣਾ ਲਈ ਜੀ। ਔਰ ਇਹ ਵੀਡੀਓ ਜਿਹੜੀ ਹੈ ਜੀ ਉਹ ਵਾਇਰਲ ਹੋ ਗਈ। ਇਸ ਬੰਦੇ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ, ਉਹਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ। ਜਿਹੜੀ ਔਰਤ ਨੂੰ ਇਹ ਇੱਟ ਜਿਹੜੀ ਮਾਰੀ ਗਈ ਹੈ ਔਰ ਔਰਤਾਂ ਦੀ ਸੁਰੱਖਿਆ ਦੇ ਵਾਸਤੇ ਰੌਲਾ ਤਾਂ ਬਹੁਤ ਪਾਉਂਦੀ ਹੈ ਦਿੱਲੀ ਦੀ ਪੁਲਿਸ, ਪਰ ਉਹਦੇ ਆਪਣਾ ਕੀ ਨਜ਼ਰੀਆ ਜੀ ਇਹਦੇ ਵਿੱਚ ਵੀਡੀਓ ਦੇ ਵਿੱਚ ਸਪਸ਼ਟ ਹੀ ਦਿਖਦਾ ਜੀ। ਜੀ ਅਤੇ ਅਗਲੀ ਗੱਲ ਕਰਦੇ ਹਾਂ 12ਵੀਂ ਜਮਾਤ ਦੇ ਜਿਹੜੇ ਨਤੀਜੇ ਆਏ ਆ, ਕੁੜੀਆਂ ਨੇ ਇੱਕ ਵਾਰੀ ਫੇਰ ਬਾਜੀ ਮਾਰੀ। ਦੇਖੋ ਇਹਨੂੰ ਬੇਸ਼ੱਕ ਇਹ 12ਵੀਂ ਦੇ ਨਤੀਜਿਆਂ ਦੇ ਰੂਪ ਦੇ ਵਿੱਚ ਮੈਂ ਨਹੀਂ ਦੇਖਦਾ ਜੀ। ਐਕਚੁਅਲੀ ਇਹਦਾ ਦੂਸਰਾ ਪੱਖ ਜਿਹੜਾ ਵੇਖਣ ਵਾਲਾ ਇਹ ਹੈ ਕਿ ਜਿਹੜੀ ਗੱਲ ਆਪਾਂ ਅਕਸਰ ਨਸ਼ਿਆਂ ਦੀ ਜਿਹੜੀ ਕਹਾਣੀ ਪਾਉਂਦੇ ਆ ਉਹਦਾ ਸਿੱਧਾ ਅਸਰ ਜਿਹੜਾ ਨਾ ਜੀ ਉਹ
ਇਸ ਐਜੂਕੇਸ਼ਨ ਵਾਲੇ ਮਾਮਲੇ ਦੇ ਉੱਤੇ ਦਿਖਣ ਲੱਗਿਆ ਜੀ। ਜੀ ਜੀ ਜਿਹੜੇ ਇਹ ਨਤੀਜਿਆਂ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹ ਇੰਨੀ ਤੇਜ਼ੀ ਦੇ ਨਾਲ ਅੱਗੇ ਜਿਹੜੀਆਂ ਲੰਘੀਆਂ ਨੇ ਕਿ ਲੜਕੇ ਜਿਹੜੇ ਉਹ ਪਛੜ ਗਏ, ਜੀ ਇੰਨੇ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਪਛੜ ਗਏ ਕਿ ਜੇ ਉਹ ਸਖਤ ਮਿਹਨਤ ਵੀ ਕਰਨ ਤੇ ਮੇਰਾ ਖਿਆਲ ਦਹਾਕਾ ਲੱਗੂਗਾ ਬਰਾਬਰ ਦੇ ਉੱਤੇ ਲੜਕੀਆਂ ਦੇ ਬਰਾਬਰ ਜਿਹੜਾ ਜੀ ਇਹਨਾਂ ਲੜਕਿਆਂ ਨੂੰ ਆਉਣ ਦੇ ਵਾਸਤੇ। ਜੀ ਇਹਦੇ ਵਿੱਚ ਇੱਕ ਚੰਗੀ ਗੱਲ ਜਿਹੜੀ ਇਹ ਆ ਜੀ ਕਿ ਜਿਹੜੇ ਤਰੀਕੇ ਦੇ ਨਾਲ ਲੜਕੀਆਂ ਨੇ ਇਹ ਬਾਜੀ ਮਾਰੀ ਆ, ਜਿੰਨੇ ਇਹਨਾਂ ਨੇ ਪਰਸੈਂਟੇਜ ਜਿਹੜੀ ਹੈ ਜੀ ਇਹਦੇ ਵਿੱਚ ਲਈ ਆ ਲੜਕੀਆਂ ਨੇ, ਉਹਦੇ ਤੋਂ ਇੱਕ ਗੱਲ ਜਿਹੜੀ ਹੈ ਜੀ ਸਭ ਤੋਂ ਚੰਗੀ ਹੋਣ ਵਾਲੀ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ IAS IPS ਜਿਹੜੀਆਂ ਆਫੀਸਰਸ ਨੇ ਉਹ ਲੜਕੀਆਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਜਾਣਗੀਆਂ। ਔਰ ਇਹਦੇ ਨਾਲ ਜਿਹੜਾ ਮੇਰਾ ਖਿਆਲ ਜੀ, ਕਿਉਂਕਿ ਜਿਹੜੀ ਔਰਤ ਹੈ ਜਦੋਂ ਲੇਡੀ ਜਿੱਥੇ ਜਿੱਥੇ ਵੀ ਉਹ ਆਫੀਸਰ ਨੇ ਕਰਪਟ ਘੱਟ ਹੁੰਦੀਆਂ ਨੇ, ਉਹ ਕਰਪਸ਼ਨ ਨੂੰ ਵੀ ਠੱਲ ਜਿਹੜੀ ਹੈ ਜੀ ਉਹ ਪੈ ਸਕਦੀ। ਦੂਜਾ ਸਵਾਲੀਆ ਚਿੰਨ੍ਹ ਜਿਹੜਾ ਜੀ ਖੜਾ ਇਹ ਹੋ ਗਿਆ ਕਿ ਪੁੱਤ ਪ੍ਰਸਤ ਜਿਹੜੇ ਪੰਜਾਬੀ ਨੇ ਉਹਨਾਂ ਦੇ ਵਾਸਤੇ ਵੀ ਇੱਕ ਸਵਾਲ ਬਹੁਤ ਵੱਡਾ ਜਿਹੜਾ ਜੀ ਖੜਾ ਹੋ ਗਿਆ ਕਿ ਤੁਸੀਂ ਤਾਂ ਕੁੱਖਾਂ ਦੇ ਵਿੱਚ ਜਿਹੜੇ ਮਾਰੀ ਜਾਂਦੇ ਹੋ, ਪਰ ਫਿਰ ਵੀ ਉਹ ਜੰਮ ਕੇ ਕਿਹੜੇ ਤੇਜ਼ੀ ਦੇ ਨਾਲ ਅੱਗੇ ਜਿਹੜਾ ਜੀ ਉਹ ਲੰਘ ਰਹੀਆਂ ਨੇ। ਹੁਣ ਤਾਂ ਅਕਲ ਕਰਨ ਦੀ ਜ਼ਰੂਰਤ ਹੈ ਜੀ ਕੁਝ। ਬਿਲਕੁਲ ਜੀ ਬਿਲਕੁਲ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, IG ਚੀਮਾ ਵਿਰੁੱਧ ਜਿਹੜੀ ਜਾਂਚ ਚੱਲ ਰਹੀ ਸੀ, ਉਹਨਾਂ ਦੇ ਪੜਤਾਲੀਆ ਇਨਵੈਸਟੀਗੇਟਿਵ ਜਿਹੜੇ ਅਫਸਰ ਆ ਉਹ ਤਬਦੀਲ ਕੀਤੇ ਗਏ। ਇਹ ਜਿਹੜਾ ਐਕਚੁਅਲੀ ਹੋਣਾ ਆਣਾ ਤਾਂ ਬਹੁਤਾ ਕੁਛ ਹੈ ਨਹੀਂ ਗਾ ਜਿਹੜਾ IG ਚੀਮਾ ਦੇ ਖਿਲਾਫ, ਕਿਉਂਕਿ ਇਹ ਮਾਮਲਾ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਕਾਫੀ ਭਖਦਾ ਰਿਹਾ ਔਰ ਸ਼ਾਇਦ ਤਬਦੀਲ ਕਰਨ ਦਾ ਵੀ ਰੀਜ਼ਨ ਇਹੀ ਹੈ ਕਿ ਪਹਿਲਾ ਆਫੀਸਰ ਕੁਝ ਸਖਤ ਹੋਊਗਾ ਜੀ। ਜੀ ਜੀ ਗੁਪਤਾ ਜਿਹੜੇ ਨੇ ਜੀ ਉਹਨਾਂ ਨੂੰ ਪੜਤਾਲੀਆ ਆਫੀਸਰ ਜਿਹੜਾ ਜੀ ਉਹ ਲਾਇਆ ਗਿਆ। ਅਜੇ ਜਿਹੜਾ ਜੀ ਚੀਮਾ ਦੀ ਬਹਾਲੀ ਦੇ ਸੰਬੰਧੀ ਸਰਕਾਰ ਨੇ ਕੋਈ ਜਿਹੜਾ ਜੀ ਉਹ ਫੈਸਲਾ ਨਹੀਂ ਲਿਆ। ਤੁਹਾਨੂੰ ਯਾਦ ਹੋਣਾ ਕਿ ਕਿਹੜੇ ਤਰੀਕੇ ਦੇ ਨਾਲ ਜਿਹੜਾ ਇਹ ਚੀਮਾ IG ਚੀਮਾ ਸੀਗਾ ਜੀ, ਉਹਨਾਂ ਨੇ ਇੱਕ ਵਿਅਕਤੀ ਦੇ ਨਾਲ ਜਿਹਦੇ ਨਾਲ ਪਹਿਲਾਂ ਉਹਨਾਂ ਦੀ ਪਾਰਟਨਰਸ਼ਿਪ ਹੁੰਦੀ ਸੀਗੀ। ਐਕਚੁਅਲੀ ਇਹ ਜਿਹੜੇ ਆਫੀਸਰ ਤਾਂ ਘੱਟ ਨੇ, ਇਹ ਰੀਅਲ ਸਟੇਟ ਦੇ ਕੰਮ ਵੱਲ ਜ਼ਿਆਦਾ ਜਿਹੜਾ ਧਿਆਨ ਦਿੰਦੇ ਨੇ ਜੀ। ਇਹ ਮਾਮਲਾ ਸਾਰਾ ਉਹੀ ਹੈ ਜੀ। ਦੇਖਦੇ ਹਾਂ ਹੁਣ ਨਵੇਂ ਇਸ ਪੜਤਾਲੀਆ ਜਿਹੜਾ ਆਫੀਸਰ ਲਾਏ ਨੇ ਉਹ ਕਿੰਨਾ ਕੁ ਚੇਂਜ ਕਰਦੇ ਨੇ। ਜੀ 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 ਤਾਂ ਸਰੋਤੋ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਜੀ ਕੁਝ ਇਸ ਤਰ੍ਹਾਂ ਕਿ ਐਵੇਂ ਗਾਂਧੀ ਦੇ ਪੋਤੇ ਦਾ ਇੱਕ ਪੁੱਤਰ ਪਿਆ ਊਟ ਪਟਾਂਗ ਕੁਝ ਬੋਲ ਮੀਆਂ ਜੀ। ਐਵੇਂ ਗਾਂਧੀ ਦੇ ਪੋਤੇ ਦਾ ਇੱਕ ਪੁੱਤਰ ਪਿਆ ਊਟ ਪਟਾਂਗ ਕੁਝ ਬੋਲ ਮੀਆਂ, ਦੂਸ਼ਣ ਲਾ ਦਿੱਤਾ ਭਗਤ ਸਿੰਘ ਉੱਪਰ, ਕੀਤੀ ਤੱਥਾਂ ਦੀ ਨਹੀਂ ਪਰਚੋਲ ਮੀਆਂ ਜੀ। ਉਹਨੂੰ ਮਾਣ ਪਰਦਾਦੇ ਦੇ ਨਾਂ ਉੱਤੇ, ਬਾਕੀ ਗੱਲਾਂ ਤੋਂ ਬੜੇ ਅਣਭੋਲ ਮੀਆਂ, ਸੁਣਨੀ ਪਊਗੀ ਅੱਗੋਂ ਜੋ ਲੋਕ ਆਖਣ, ਬਾਤਾਂ ਬਹੁਤ ਨੇ ਲੋਕਾਂ ਦੇ ਕੋਲ ਮੀਆਂ ਜੀ। ਢੱਕੀ ਰਿੱਝਦੀ ਉਹ ਰਿੱਝੀ ਜਾਣ ਦਿੰਦਾ, ਕਾਹ ਤੋਂ ਬੈਠਾ ਸੀ ਕੱਢ ਪੜਾਸ ਮੀਆਂ ਜੀ। ਢੱਕੀ ਰਿੱਝਦੀ ਉਹ ਰਿੱਝੀ ਜਾਣ ਦਿੰਦਾ, ਕਾਹ ਤੋਂ ਬੈਠਾ ਸੀ ਕੱਢ ਪੜਾਸ ਮੀਆਂ, ਚੱਕੀ ਚੱਲੀ ਵਿਚਾਲੇ ਨਾ ਰੁਕਣ ਵਾਲੀ, ਲੱਗਾ ਗਿੜਨ ਹੈ ਖੁੱਲਾ ਖਰਾਸ ਮੀਆਂ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ। ਤਾਂ ਸਰੋਤੋ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ। ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਹੁਣਾਂ ਦਾ, ਜਿਹੜੇ ਸਾਡੇ ਨਾਲ ਆ ਕੇ ਜੁੜੇ, ਇਹਨਾਂ ਸਵਾਲਾਂ ਦੇ ਸਾਨੂੰ ਜਿਹੜੇ ਜਵਾਬ ਦਿੱਤੇ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਪੰਨੂ ਜੀ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੋ, ਸੁਣ ਰਹੇ ਸੀ ਜੀ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜ ਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।